बिस्मिल्लाहिर्रहमानिर्रहीम। भाई बग्गा जी की हाल ने? ठीक ठाक हो? ठीक ठाक शुक्र अल्हम्दुलिल्लाह। भाई बग्गा जी इंटरनेट की वजह तो ਅਸੀਂ ਵੀਡੀਓ ਨਹੀਂ ਬਣਾ ਸਕੇ ਕੋਈ 4 ਦਿਨ ਤੇ ठीक है। ਇਸ ਦੀ ਵਜ੍ਹਾ ਤੋਂ ਆ ਕੇ ਇੰਟਰਨੈਟ ਬਿਲਕੁਲ ਸਲੋ ਸੀ ਤੇ ਵੀਡੀਓ ਅਪਲੋਡ ਨਹੀਂ ਸੀ ਹੁੰਦੀ ਹੈਗੀ ਕਿਉਂਕਿ ਵੀਡੀਓ ਸਾਡੀ ਥੋੜੀ ਲੰਬੀ ਹੁੰਦੀ ਆ ਤੇ ਥੋੜਾ ਮਸਲਾ ਹੀ ਰਿਹਾ। ਤੇ ਭਾਈ ਬੱਗਾ ਜੀ ਇੱਕ ਸਵਾਲ ਹੈਗਾ ਜੇ, ਪਾਣੀ ਜਿਹੜਾ ਇਸਤੇਮਾਲ ਅਸੀਂ ਕਰਨੇ ਆ ਚੂਜ਼ਿਆਂ ਨੂੰ, ਉਹ ਸਾਨੂੰ ਕਿਸ ਕੈਟਾਗਰੀ ਦਾ ਪਾਣੀ ਇਸਤੇਮਾਲ ਕਰਨਾ ਚਾਹੀਦਾ? ਉਹ ਸਾਨੂੰ ਡੂੰਘੇ ਬੋਰ ਦਾ ਕਰਨਾ ਚਾਹੀਦਾ ਪਾਣੀ। ਡੂੰਘੇ ਬੋਰ ਦਾ? ਇਹ ਉਤਲਾ ਬੋਰ ਦਾ ਪਾਣੀ ਪਾਓਗੇ ਤੇ ਉਹਦੇ ਨਾਲ ਇਕੋਲਾਈ ਬਿਮਾਰੀ ਆ ਜਾਏਗੀ, ਉਹਦੇ ਨਾਲ ਮਸਲੇ ਮਖਿਆਲ ਬਣ ਜਾਣਗੇ। ਅੱਛਾ। ਉਹਦੇ ਵਿੱਚ ਬੁਖਾਰ ਹੁੰਦੇ ਨੇ, ਜਿਹੜਾ ਸਹੀ ਪਾਣੀ ਹੁੰਦਾ ਨਾ ਉਹ ਚ ਤਾਕਤ ਹੁੰਦੀ ਆ, ਉਤਲਾ ਪਾਣੀ ਇੱਕ ਬਾਈ ਹੁੰਦਾ। ਅੱਛਾ। ਤੇ ਲਿਹਾਜ਼ਾ ਉਤਲਾ ਪਾਣੀ ਜੇ ਹਟਾਓ ਤੁਸੀਂ ਇੱਕ ਜਗ੍ਹਾ ਦੂਸਰੀ ਜਗ੍ਹਾ ਚੂਚਾ ਲਿਆ ਕੇ ਪਾਓਗੇ ਨਾ, ਉਤਲਾ ਪਾਣੀ ਪਾਓਗੇ ਤੇ ਉਹ ਫੌਰਨ ਬਿਮਾਰ ਹੋ ਜਾਏਗਾ। ਅੱਛਾ। ਜਾਂ ਉਹਨੂੰ ਖੁੱਲੀ ਫਜ਼ਾ ਵਿੱਚ ਛੱਡ ਦੋਗੇ ਤੇ ਉਹ ਫਿਰ ਵੈਣੀ ਦਾ ਸਾਰਾ ਪਾਣੀ ਪੀਏ, ਗੰਦਾ ਮੰਦਾ ਪਾਣੀ ਪੀਏਗਾ। ਠੀਕ ਹੈ। ਤੇ ਜਾਂ ਗੰਦਗੀ ਵਾਲੀ ਜਗ੍ਹਾ ਤੇ ਛੱਡੋਗੇ ਤੇ ਉਹ ਘਟਾ ਉੱਡੇਗੇ ਤੇ ਉਹਨਾਂ ਦੇ ਮੂੰਹ ਨੱਕ ਨੂੰ ਪਏਗਾ, ਉਹਨੂੰ ਨਜ਼ਲਾ ਜ਼ੁਕਾਮ ਕਰੇਜ਼ਾ ਆ ਜਾਏਗਾ। ਠੀਕ ਹੈ। ਤੇ ਜਿਹਦੀ ਵਜ੍ਹਾ ਤੋਂ ਆ ਕੇ ਜਿਹੜਾ ਉਤਲਾ ਪਾਣੀ ਨਕਾਮ ਆ, ਉਹਨੂੰ ਅਗਰ ਜਿਹਨੇ ਕਾਰੋਬਾਰ ਕਰਨਾ ਨਾ ਉਹ ਚੂਚੇ ਨੂੰ ਢੱਕ ਕੇ ਕਲੋਜ਼ ਕਰਕੇ ਰੱਖੇ, ਜਾਲੀ ਦੇ ਅੰਦਰ ਰੱਖੇ। ਠੀਕ ਹੈ। ਤੇ ਉਹਨੂੰ ਨਿਰੀ ਫੀਡ ਇਸਤੇਮਾਲ ਕਰੇਗਾ ਤੇ ਉਹਦਾ ਕਾਰੋਬਾਰ ਹੋਵੇਗਾ। ਠੀਕ ਤੇ ਹੈ। ਜੇ ਕਿ ਕਣਕ ਬਾਜਰੇ ਨਾਲ ਅੱਜ ਕੱਲ੍ਹ ਜਿਹੜਾ ਚੂਚਾ ਵਜਨ ਸਕਾ ਜਾਂਦਾ ਬਾਹਰੋਂ ਲਿਆਂਦਾ ਦਾ, ਠੀਕ ਹੈ। ਤੇ ਕਣਕ ਨਾਲ ਚੂਚਾ ਬਿਮਾਰ ਹੋ ਜਾਂਦਾ ਵਾ। ਠੀਕ ਹੈ। ਤੇ ਉਹਦੇ ਨਾਲ ਸਿੱਧਾ ਹੁੰਦਾ ਬੜਾ ਟਾਈਮ ਲੱਗਦਾ, ਲੇਕਿਨ ਉਹ ਕਾਰੋਬਾਰ ਨੁਕਸਾਨ ਚਾਹੀਦਾ। ਠੀਕ ਹੈ। ਤੇ ਜਿਹਨੇ ਕਾਰੋਬਾਰ ਕਰਨਾ, ਕਿਉਂਕਿ ਉਹਦੇ ਵਿੱਚ ਵੀ ਕਣਕ ਬੜੀ ਵੈਸੇ ਹੁੰਦੀ ਆ, ਫੀਡ ਵਿੱਚ ਮਕਈ ਬੜੀ ਹੁੰਦੀ ਆ, ਚੌਲਾਂ ਦਾ ਨੱਕੂ ਬੜਾ ਹੁੰਦਾ। ਠੀਕ ਹੈ। ਲੇਕਿਨ ਉਹਨੇ ਫਾਰਮੂਲਾ ਬਣਾ ਕੇ ਤੇ ਉਹ ਨਾ ਉਹਨਾਂ ਨੇ ਹਰ ਚੀਜ਼ ਦੀ ਫਾਰਮੂਲਾ ਸੋਇਆਬੀਨ ਪਾ ਕੇ ਤੇ ਉਹਨੂੰ ਤਿਆਰ ਕੀਤਾ ਹੁੰਦਾ। ਠੀਕ ਹੈ। ਲੇਕਿਨ ਉਹਦੇ ਵਿੱਚ ਕੈਮੀਕਲ ਦਵਾਈਆਂ ਆਮ ਪਾਈਆਂ ਹੁੰਦੀਆਂ ਨੇ ਫੀਡ ਵਿੱਚ, ਕਿ ਜਿਹਦੇ ਨਾਲ ਚੂਚਾ ਖਾ ਕੇ ਤੇ ਅਗਰ 50 ਕਿਲੋ ਖਾਏਗਾ ਤੇ 25 ਕਿਲੋ ਵਜ਼ਨ ਦੇਗਾ। ਠੀਕ ਹੈ। ਉਹ ਕਿਲੋ ਦਾ ਅੱਧਾ ਕਿਲੋ ਵਜ਼ਨ ਤਾਂ ਦਿੰਦਾ ਵਾ, ਉਹਦੇ ਵਿੱਚ ਦਵਾਈਆਂ ਕੋ ਕੈਮੀਕਲ ਪਾਏ ਜਾਂਦੇ ਨੇ। ਠੀਕ ਹੈ। ਸੋਇਆਬੀਨ ਪਾਈ ਜਾਂਦੀ ਹੈ, ਹਰ ਚੀਜ਼ ਉਹਦੀ ਤਾਕਤ ਵਿੱਚ ਪਾਈ ਜਾਂਦੀ ਹੈ। ਠੀਕ ਹੈ। ਤੇ ਜਿਹੜਾ ਪਾਣੀ ਵਾਲਾ ਸਿਸਟਮ ਹੈ, ਹਾਂਜੀ, ਇਹਦੇ ਤੇ ਜਰਾ ਅੱਜ ਗੁਫ਼ਤਗੂ ਕਰਨੀ ਤੁਸੀਂ ਕਿ ਪਾਣੀ ਸਾਨੂੰ ਕਿਹੜਾ ਇਸਤੇਮਾਲ ਕਰਨਾ ਚਾਹੀਦਾ? ਪਾਣੀ ਸਾਨੂੰ ਯਾਦ ਕੋਸ਼ਿਸ਼ ਕਰਨੀ ਤਾਂ ਡੂੰਘੇ ਤੋਂ ਡੂੰਘਾ ਇਸਤੇਮਾਲ ਕਰਨਾ ਚਾਹੀਦਾ। ਅੱਛਾ। ਤੇ ਇਹਨੂੰ 7-8 ਘੰਟਿਆਂ ਤੋਂ ਬਾਅਦ ਬਦਲ ਦੇਣਾ ਚਾਹੀਦਾ। ਠੀਕ ਹੈ। ਕਿਉਂਕਿ ਜਦੋਂ ਘੱਟਾ ਉੱਠਦਾ ਨਾ ਤੇ ਉਹ ਜਿਹੜੀਆਂ ਵਿਠਾਂ ਹੁੰਦੀਆਂ ਨਾ ਉਹ ਪਾਣੀ ਵਿੱਚ ਪੈ ਜਾਂਦੀਆਂ ਨੇ। ਠੀਕ ਹੈ। ਬਲਕਿ ਪਾਣੀ ਜਦੋਂ ਜਾਂ ਚੁੰਝ ਵੀ ਸਮਝ ਡੋਬਦੇ ਆ ਨਾ ਤਾਂ ਖੁਰਾਕ ਜਿਹੜੀ ਨਾ ਕੁਝ ਚੂਚਿਆਂ ਦੇ ਡੱਬਿਆਂ ਚ ਪਾਣੀ ਚ ਪੈ ਜਾਂਦੀ ਆ। ਠੀਕ ਹੈ। ਉਹ ਜਦੋਂ ਖੁਰਾਕ ਡੱਬਿਆਂ ਚ ਪੈ ਜਾਂਦੀ ਆ ਨਾ ਤੇ ਉਹ ਫਿਰ ਖੁਰਾਕ ਕੋਈ 1.5 ਘੰਟੇ 2 ਘੰਟੇ ਤੋਂ ਬਾਅਦ ਜ਼ਹਿਰ ਬਣਨਾ ਸ਼ੁਰੂ ਹੋ ਜਾਂਦੀ ਆ। ਠੀਕ ਹੈ। ਤੇ ਉਹ ਜਿਹਦੀ ਵਜ੍ਹਾ ਤੋਂ ਆ ਕੇ ਨਾ ਫਿਰ ਖੁੱਲੇ ਪਾਣੀ ਚ ਹੁੰਦੀ ਆ ਨਾ, ਜਿਹੜੀ ਚੂਚਾ ਅੰਦਰ ਖਾ ਜਾਂਦਾ ਖੁਰਾਕ ਉਹ ਤੇ ਆਪਣੇ ਉਹਨੇ ਪੇਟ ਨਾਲ ਬਿਲਕੁਲ ਹਜ਼ਮ ਕਰ ਲੈਣੀ ਹੁੰਦੀ। ਠੀਕ ਹੈ। ਲੇਕਿਨ ਜਿਹੜੀ ਉਹਦੇ ਵਿੱਚ ਪਈ ਨਹੀਂ ਆ ਨਾ ਪਾਣੀ ਵਿੱਚ, ਉਹ ਨਹੀਂ ਇਸ ਵਾਸਤੇ ਕਿ ਜਿਹੜਾ ਉੱਪਰ ਦਾ ਮਾਲ ਡੱਬਿਆਂ ਵਿੱਚ ਪਾਇਆ ਜਾਂਦਾ ਨਾ, ਉਹ ਤਾਂ ਕਰਕੇ ਥੋੜਾ ਬਿਮਾਰ ਦੇ ਉਹਦੇ ਮਸਲੇ ਤਾਂ ਬਣ ਜਾਂਦੇ ਨੇ ਕਿ ਉਹਦੀ ਸਿਰਫ ਪਾਣੀ ਦੀ ਵਜ੍ਹਾ ਵਾ ਕਿ 8 ਘੰਟਿਆਂ ਬਾਅਦ 6 ਘੰਟਿਆਂ ਬਾਅਦ ਪਾਣੀ ਬਦਲਦਾ ਹੈ ਤੇ ਉਹਨੂੰ ਕੋਈ ਬਿਮਾਰੀ ਨਹੀਂ ਆਏਗੀ। ਨਹੀਂ ਬਦਲਣਾ ਤੇ ਬਿਮਾਰੀ ਆਏਗੀ। ਬਿਮਾਰੀ ਆ ਜਾਂਦੀ ਹੈ ਕਿਉਂਕਿ ਜਿਹੜਾ ਨਿਪਰਾਣਾ ਪਾਣੀ ਲਾਇਆ ਹੁੰਦਾ ਨਾ ਉਹਦੇ ਵਿੱਚ ਫੀਡ ਪੈਂਦੀ ਨਹੀਂ ਹੈਗੀ, ਨਾ ਉਹ ਚ ਘੱਟਾ ਪੈਣਾ। ਠੀਕ ਹੈ। ਤੇ ਇਸ ਵਾਸਤੇ ਕੋਈ ਚੂਚਾ ਜਿਹੜਾ ਹਜ਼ਾਰਾਂ ਨਾਲ ਲੱਖਾਂ ਤਾਂ ਸਹੀ ਤਿਆਰ ਹੋ ਜਾਂਦਾ। ਤੁਸੀਂ ਕਰਾਂਗੇ ਜੀ 200-400 ਚੂਚਾ ਪਾਣਾ, ਉਹਦਾ ਡੱਬਾ 6-7 ਘੰਟਿਆਂ ਬਾਅਦ ਬਦਲੋ, ਦਿਹਾੜੀ ਚ 2 ਦਫਾ ਬਦਲੋ। ਰਾਤ ਨੂੰ ਬਦਲਣ ਦੀ ਕੋਈ ਲੋੜ ਨਹੀਂ। ਦਿਨੇ ਪਾਣੀ ਬਦਲ ਕੇ ਪਾਣੀ ਉਹਨੂੰ ਕੋਸ਼ਿਸ਼ ਕਰਕੇ ਪੱਕਾ ਪਾਓ, ਅਗਰ ਪੱਕਾ ਕੋਲ ਛੱਡਦੇ ਨਹੀਂ ਤੇ ਦੂਰੋਂ ਲਿਆ ਕੇ ਪਾ ਲਓ। ਠੀਕ ਹੈ। ਲੇਕਿਨ ਉਹ ਤੁਹਾਡੀ ਮਿਹਨਤ ਹੋਵੇਗੀ, ਉਹ ਤੁਹਾਡੀ ਮਿਹਨਤ ਰੱਬ ਤੁਹਾਨੂੰ ਫਲ ਲਾਵੇਗਾ। ਠੀਕ ਹੈ। ਯਾਨੀ ਕਿ ਜਿਹੜਾ ਸਾਡੇ ਹਰ ਇਲਾਕੇ ਦਾ ਆਪਣਾ ਆਪਣਾ ਹਿਸਾਬ ਹੈ ਨਾ। ਹਾਂ, ਮਤਲਬ ਕਈਆਂ ਇਲਾਕਿਆਂ ਦੇ ਵਿੱਚ 100 ਫੁੱਟ ਦਾ ਬੋਰ ਚੱਲਦਾ, ਕਈਆਂ ਦੇ 150, ਕਈਆਂ 400 ਫੁੱਟ ਚੱਲਦਾ। ਸਭ ਤੋਂ ਡੂੰਘੇ ਬੋਰ ਦਾ ਪਾਣੀ ਪਾਣਾ, ਯਾਨੀ ਕਿ ਕੋਈ ਇੱਕ ਐਸਾ ਦੱਸ ਦੋ ਨਾ ਸਾਨੂੰ ਫਾਰਮੂਲਾ ਕਿ ਠੀਕ ਹੈ ਕਈ ਜਗ੍ਹਾ ਤੇ 150 ਫੁੱਟ ਦਾ ਪਾਣੀ ਵੀ ਸਹੀ ਨਹੀਂ ਹੁੰਦਾ। ਪਾਣੀ ਉਹ ਇਸਤੇਮਾਲ ਕਰਨਾ ਕਿ ਜਿਹੜਾ ਆਪ ਪੀਤਾ ਜਾਵੇ। ਹਾਂ ਬਿਲਕੁਲ, ਯਾਨੀ ਕਿ ਸਾਰਿਆਂ ਨਾਲ ਗੱਲਾਂ ਨਾਲ ਇੱਕ ਗੱਲ ਬਿਹਤਰ ਹੈ ਕਿ ਪਾਣੀ ਤੁਸੀਂ ਉਹੀ ਜਾਨਵਰ ਨੂੰ ਇਸਤੇਮਾਲ ਕਰਵਾਉਣਾ ਜਿਹੜਾ ਤੁਸੀਂ ਖੁਦ ਇਸਤੇਮਾਲ ਕਰਨਾ ਆਪਣੇ ਇਸਤੇਮਾਲ ਲਈ, ਯਾਨੀ ਕਿ ਆਪ ਖੁਦ ਜਿਹੜਾ ਤੁਸੀਂ ਪੀਂਦੇ ਹੋ। ਇਸ ਤਰ੍ਹਾਂ ਹੀ ਇਸ ਤਰ੍ਹਾਂ ਗੱਲ, ਯਾਨੀ ਕਿ ਇਹਦਾ ਇੱਕੋ ਗੱਲ ਦਾ ਹੈਗਾ, ਜਿਹੜਾ ਤੁਸੀਂ ਪਾਣੀ ਖੁਦ ਪੀਂਦੇ ਹੋ ਉਹੀ ਤੁਸੀਂ ਪਾਣਾ। ਐਸਾ ਨਾ ਹੋਏ ਕਿ ਤੁਸੀਂ ਪਾਣੀ 400 ਫੁੱਟ ਵਾਲਾ ਪੀਂਦੇ ਹੋ ਤੇ ਤੁਸੀਂ ਚੂਜ਼ਿਆਂ ਨੂੰ ਜਨਾਬ 150 ਫੁੱਟ ਵਾਲਾ ਪਾਣੀ ਇਸਤੇਮਾਲ ਕਰੋ। ਇਸ ਤਰ੍ਹਾਂ ਹੀ ਆ ਬਿਲਕੁਲ ਇਸ ਤਰ੍ਹਾਂ ਗੱਲ ਹੈ ਕਿ ਜਿਹੜਾ ਪਾਣੀ ਆਪ ਸਹੀ ਇਸਤੇਮਾਲ ਕਰਦੇ ਜੇ ਉਹ ਚੂਜ਼ਿਆਂ ਨੂੰ ਪਾਓ। ਕੋਸ਼ਿਸ਼ ਕਰਨੀ ਹੈ ਕਿ ਡੂੰਘੇ ਡੂੰਘਾ ਪਾਣੀ ਸਮਝ ਨਾਲ ਪਾਇਆ ਜਾਵੇ ਤੇ ਅੱਛਾ ਪਾਣੀ ਪਾਇਆ ਜਾਵੇ। ਤੇ ਪਾਣੀ ਦੇ ਵਿੱਚ ਅੱਜ ਕੱਲ੍ਹ ਜੀ ਤੁਸੀਂ ਨਮਕੋਲ ਪਾਉਣਾ ਜਾਣਾ, ਉਹ ਇੱਕ ਡੱਬੇ ਦੇ ਵਿੱਚ ਇੱਕ ਪੈਕਟ ਲਾਜ਼ਮੀ ਪਾਓ। ਠੀਕ ਹੈ। ਕਿਉਂਕਿ ਨਮਕੋਲ ਨਾਲ ਉਹਦੇ ਕਮੀ ਜਿਹੜੀ ਹੈ ਨਾ ਵਿਟਾਮਿਨ ਦੀ ਪੂਰੀ ਹੋ ਜਾਂਦੀ ਆ। ਠੀਕ ਹੈ। ਨਮਕੀਆਤ ਜਿਹੜੀ ਪਾਣੀ ਦੀ ਉਹਦੀ ਪੂਰੀ ਹੋ ਜਾਂਦੀ ਹੈ। ਨਹੀਂ ਉਹ ਛੋਟੇ ਲਈ ਵੱਡੇ ਲਈ ਸਾਰਿਆਂ ਲਈ ਇਸਤੇਮਾਲ ਹੋ ਸਕਦਾ। ਸਾਰਿਆਂ ਵਾਸਤੇ ਇਸਤੇਮਾਲ ਕਰੋ, ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਇਸਤੇਮਾਲ ਕਰੋ। ਠੀਕ ਹੈ। ਕਿਉਂਕਿ ਨਮਕੋਲ ਨਾਲ ਸਮਝੀ ਨਾ, ਜਿਸ ਤਰ੍ਹਾਂ ਅਸੀਂ ਡੰਗਰਾਂ ਨੂੰ ਲੂਣ ਦਿੰਦੇ ਆ ਤੇ ਡੰਗਰ ਦੀ ਬਾਈਬਾਦੀ ਖਤਮ ਹੋ ਜਾਂਦੀ ਆ। ਠੀਕ ਹੈ। ਨਮਕੋਲ ਪਾਓਗੇ ਤੇ ਚੂਚਾ ਪਾਣੀ ਜ਼ਿਆਦਾ ਪੀਵੇਗਾ, ਜਲਦੀ ਵਜ਼ਨ ਕਰੇਗਾ। ਠੀਕ ਹੈ। ਔਰ ਸਿਹਤਮੰਦ ਰਹੇਗਾ। ਠੀਕ ਹੈ। ਔਰ ਅੱਛੀ ਪਰਵਰਿਸ਼ ਕਰੇਗਾ। ਠੀਕ ਹੈ। ਔਰ ਜਿੰਨਾ ਅੱਛਾ ਉਹਦਾ ਮਿਆਰ ਬਣਾਓਗੇ ਜ਼ਾਹਰ ਉਹਨੇ ਅੱਛਾ ਰਿਜ਼ਲਟ ਉਹਨੇ ਦੇਗਾ, ਅੱਛਾ ਰੇਟ ਵੀ ਲੱਗੇਗਾ। ਰੇਟ ਵੀ ਰਿਜ਼ਲਟ ਵੀ ਉਹਨੂੰ ਅੱਛਾ ਦੇਗਾ, ਉਨੀ ਜਲਦੀ ਵਜ਼ਨ ਕਰੇਗਾ।
ਠੀਕ ਹੈ ਤੇ ਉਹਦੀ ਚਮਕ ਵੀ ਜ਼ਿਆਦਾ ਹੋਵੇਗੀ। ਹਾਂ ਲੇਕਿਨ ਨਮਕੋਲ ਤੋਂ ਖਰਚੇ ਤੋਂ ਡਰਨਾ ਨੇ, ਹਾਂ। ਪਰ ਸਾਨੂੰ 15-20 ਰੁਪਏ ਦਾ ਪਤਾ ਹੁੰਦਾ ਹੋਵੇਗਾ, ਨਮਕੋਲ ਦਾ 20 ਰੁਪਏ ਦਾ ਆ ਜਾਂਦਾ ਹੋਵੇਗਾ, ਇਕੱਠਾ ਹੀ ਲਓਗੇ 17-18 ਰੁਪਏ ਦਾ ਪੈ ਜਾਏਗਾ। ਠੀਕ ਹੈ। ਲੇਕਿਨ ਉਹ ਇੱਕ ਡੱਬੇ ਦੇ ਵਿੱਚ ਇੱਕ ਡੱਬਾ ਉਹਨੂੰ ਸ਼ਾਮ ਤੱਕ ਹੀ ਪੀਣਾ ਹੁੰਦਾ ਵਾ, ਆਹੋ ਤੇ 5-7 ਡੱਬੇ ਪਾ ਕੇ ਨਮਕੋਲ ਨਾਲ ਕਿ ਵਜ਼ਨ ਜ਼ਿਆਦਾ ਕਰਦਾ ਵਾ। ਠੀਕ ਹੈ ਜਿੱਥੇ FCR ਉਹਨੇ 50 ਕਿਲੋ ਬੋਲਣਾ 25 ਕਿਲੋ ਦੇਣੇ, 30-32 ਕਿਲੋ ਵੀ ਦੇ ਸਕਦੀ ਆ। ਠੀਕ ਹੈ। ਤੇ ਲੇਕਿਨ ਉਹ ਜੋ ਅੱਜ ਕੱਲ ਜੇ ਆ ਨਾ ਉਹ ਲਾਜ਼ਮੀ ਵੈਸੇ ਪਾਇਆ ਕਰੋ। ਠੀਕ ਹੋ ਗਿਆ ਭਾਈ ਬੱਗਾ ਜੀ, ਬਿਲਕੁਲ ਜ਼ਬਰਦਸਤ ਹੋ ਗਿਆ ਜੀ। ਦੋਸਤੋ ਭਾਈ ਬੱਗੇ ਨੇ ਤੁਹਾਨੂੰ ਬੜੇ ਪਿਆਰ ਨਾਲ ਤੇ ਬੜੇ ਅੱਛੇ ਤਰੀਕੇ ਨਾਲ ਸਾਦੇ ਅਲਫਾਜ਼ ਨਾਲ ਸਮਝਾ ਦਿੱਤਾ ਕਿ ਤੁਸੀਂ ਚੂਜ਼ਿਆਂ ਨੂੰ ਉਹੀ ਪਾਣੀ ਇਸਤੇਮਾਲ ਕਰਨਾ ਆ ਜਿਹੜਾ ਪਾਣੀ ਤੁਸੀਂ ਖੁਦ ਇਸਤੇਮਾਲ ਕਰਦੇ ਹੋ ਆਪਣੀ ਜ਼ਰੂਰਤ ਲਈ, ਆਪਣੇ ਪੀਣ ਲਈ। ਤੇ ਦੋਸਤੋ ਕਿਸ ਤਰ੍ਹਾਂ ਲੱਗੀ ਵੀਡੀਓ, ਅਗਰ ਅੱਛੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸੇ ਨਾਲ ਅਸੀਂ ਜ਼ਿਆਦਾ ਚਾਹਾਂਗੇ। ਅੱਲਾ ਹਾਫਿਜ਼।